वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ 7 ਤਰੀਕ ਨੂੰ ਜਿਹੜੀਆਂ ਰੈਲੀਆਂ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਤੇ ਕਾਂਗਰਸ ਵੱਲੋਂ ਕੀਤੀਆਂ ਗਈਆਂ ਨੇ, ਉੱਥੇ ਹੀ बरगाड़ी दे विच जिहड़ा मोर्चा लगा होया उत्थे सिख संगतां दा लखां दा जिहड़ा इकट्ठ हैगा ਉਹ देखण नूं मिलिਆ। ਇਹਦੇ ਵਿੱਚੋਂ सिख संगतां नूं ते दुनिया भर दे विच ਜਿਹੜੀਆਂ ਬੈਠੀਆਂ ਨੇ ਉਹਨਾਂ ਨੂੰ ਇਹ ਇੱਕ ਆਸ ਵੱਜੀ ਹੈ ਕਿ ਇਹਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਪੋਜ਼ਿਟਿਵ ਆਊਟਕਮ ਹੈਗਾ ਜਾਂ ਕੌਮ ਨੂੰ ਕੋਈ ਸੇਧ ਦੇਣ ਵਾਲੀ ਜਿਹੜੀ ਗੱਲ ਹੈ ਉਹ ਨਿਕਲਣ ਦੀ ਇੱਕ ਆਸ ਜਤਾਈ ਜਾ ਰਹੀ ਹੈ। ਸੋ ਇਹਦੀ ਆਸ ਜਿਹੜੀ ਇਹ ਜਤਾਈ ਜਾ ਰਹੀ ਹੈ ਸਿੱਖਾਂ ਦੇ ਵੱਲੋਂ, ਸਿੱਖ ਕੌਮ ਦੇ ਵੱਲੋਂ, ਉਹ ਕਿੰਨੀ ਕੁ ਵਾਇਬਲ ਹੈਗੀ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਅੱਜ ਜੋ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਵਿੱਚੋਂ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਕਿੰਨੀਆਂ ਕੁ ਦਿੱਕਤਾਂ ਆ ਸਕਦੀਆਂ ਨੇ ਤੇ ਕੀ ਸੰਭਾਵਨਾਵਾਂ ਹੈਗੀਆਂ ਨੇ ਕਿ ਇਹਦੇ ਵਿੱਚੋਂ ਕੋਈ ਪੋਲੀਟੀਕਲ ਆਊਟਕਮ ਜਿਹੜਾ ਹੈਗਾ ਉਹ ਕੱਢਿਆ ਜਾ ਸਕਦਾ ਜਾਂ ਨਹੀਂ ਕੱਢਿਆ ਜਾ ਸਕਦਾ, ਜਾਂ ਇਹ ਸਾਰੇ ਘਟਨਾਕ੍ਰਮ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰ ਦਾ ਜਿਹੜਾ ਰਵੱਈਆ ਹੈਗਾ, ਸਰਕਾਰ ਕਿਵੇਂ ਐਕਟ ਤੇ ਰਿਐਕਟ ਕਰ ਸਕਦੀ ਹੈ ਇਸ ਸਾਰੀ ਸਥਿਤੀ ਦੇ ਵਿੱਚ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मेहरबानी जी, वाहिगुरू जी का खालसा वाहिगुरू जी की फतेह। थोड़े श्रोतियां नूं भी बहुत सत्कार सहित फतेह जी। डॉक्टर ढिल्लों, शुरुआत करिए। जिहड़ा मुख सवाल इस सारे घटनाक्रम तो बाद निकल के आउंदा है, क्योंकि पिछले जिहड़े इकट्ठ असीं देखिया ਚੱਬੇ ਦੇ ਵਿੱਚ ਦੇਖਿਆ ਜਾਂ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੀ ਗੱਲ ਆਈ ਸੀ, ਉਦੋਂ ਵੀ ਇੱਕ ਵਾਰ ਜਿਹੜਾ ਪੰਜਾਬ ਹੈਗਾ ਸਿੱਖ ਕੌਮ ਇਕਮੁੱਠ ਹੋ ਕੇ ਖਲੋਈ ਸੀ ਉਹਨਾਂ ਫੈਸਲਿਆਂ ਦੇ ਖਿਲਾਫ ਤੇ ਇਕਜੁੱਟਤਾ ਦਾ ਜਿਹੜਾ ਮੁਜ਼ਾਹਰਾ ਹੈਗਾ ਕੀਤਾ ਸੀ। ਪਰ ਉਸ ਤੋਂ ਬਾਅਦ ਉਹ ਇੱਕ ਜਿਵੇਂ ਉਭਾਰ ਸੀ ਉਹ ਉਵੇਂ ਹੀ ਬਹਿ ਗਿਆ। ਉਹਦੇ ਵਿੱਚੋਂ ਨਾ ਤਾਂ ਕੋਈ ਕੌਮ ਨੂੰ ਸੇਧ ਮਿਲੀ ਤੇ ਨਾ ਹੀ ਜਿਹੜੀ ਹੋਰ ਕੋਈ ਉਹਦੇ ਵਿੱਚੋਂ ਕੋਈ ਪੋਜ਼ਿਟਿਵ ਆਊਟਕਮ ਕਹਿ ਲਿਆ ਜਾਵੇ ਉਹ ਦੇਖਣ ਨੂੰ ਮਿਲੀ। ਸੋ ਇਸ ਵਾਰ ਜਦੋਂ ਅਸੀਂ ਇਸ ਬਰਗਾੜੀ ਦੇ ਮੁਕਾਮ ਤੇ ਜਿੱਥੇ ਮੋਰਚਾ ਲੱਗਾ ਹੋਇਆ, ਮੰਗਾਂ ਜਾਇਜ਼ ਨੇ, ਸਿੱਖ ਕੌਮ ਮੰਗਾਂ ਦਾ ਸਮਰਥਨ ਕਰਦੀ ਹੈ, ਭਾਵੇਂ ਉਹ ਸਿੱਖ ਸਿਆਸੀ ਕੈਦੀਆਂ ਦੀ ਗੱਲ ਹੋਵੇ, ਬਰਗਾੜੀ ਦੇ ਵਿੱਚ ਜਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਦੋਸ਼ੀਆਂ ਨੂੰ ਫੜਨ ਦੀ ਗੱਲ ਹੋਵੇ, ਕੋਟਕਪੂਰਾ ਬਾਈਬਲ ਕਲਾਂ ਗੋਲੀ ਕਾਂਡ ਦੇ ਜਿਹੜੇ ਦੋਸ਼ੀ ਪੁਲਿਸ ਵਾਲੇ ਹੈਗੇ ਨੇ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਗੱਲ ਹੋਵੇ, ਪਰ ਇਹਦੇ ਵਿੱਚੋਂ ਜੇ ਆਊਟਕਮ ਦੀ ਗੱਲ ਕਰਨੀ ਹੋਵੇ, ਨਤੀਜੇ ਦੀ ਗੱਲ ਕਰਨੀ ਹੋਵੇ ਤਾਂ ਉਹਦੀਆਂ ਸੰਭਾਵਨਾਵਾਂ ਕੀ ਸਮਝਦੇ ਹੋ ਤੁਸੀਂ? देखो गल है भी मैं 7 तरीक ਨੂੰ ਜਿਹੜਾ ਇਹ ਬਹੁਤ ਵੱਡਾ ਇਕੱਠ ਸੀ, ਉਸ ਤੋਂ ਪਹਿਲਾਂ ਮੈਂ 5 ਤਰੀਕ ਨੂੰ ਇੱਕ ਇੰਟਰਵਿਊ ਦਿੱਤੀ ਸੀ ਗਲੋਬਲ ਪੰਜਾਬ ਦੇ ਨਾਲ। ਮਿਸਟਰ ਖੋਕੜ ਐਂਕਰ ਸੀਗੇ, ਉਹਨਾਂ ਨੇ ਸਵਾਲ ਕੀਤੇ ਸੀ, ਮੈਂ ਉਹਨਾਂ ਦੇ ਜਵਾਬ ਦਿੱਤੇ ਆ ਜੀ। ਉਹ ਇੰਟਰਨੈਟ ਦੇ ਉੱਤੇ ਸਾਰੇ ਮਤਲਬ ਦੁਨੀਆ ਦੇ ਤੁਸੀਂ ਵੀ ਸ਼ਾਇਦ ਦੇਖੇ ਹੋਣ। ਮੈਂ ਉੱਥੇ ਗੱਲ ਕਹੀ ਸੀ ਕਿ 7 ਤਰੀਕ ਨੂੰ ਜਿਹੜੀਆਂ ਸੰਭਾਵਨਾਵਾਂ ਹੈਗੀਆਂ ਉਹ ਦੱਸ ਰਹੀਆਂ, ਐਕਸਪੈਕਟੇਸ਼ਨ ਇਹ ਹੋ ਰਹੀ ਆ ਕਿ ਬਰਗਾੜੀ ਦੇ ਵਿੱਚ ਕੋਟਕਪੂਰੇ ਵਿੱਚ ਬਹੁਤ ਵੱਡਾ ਇਕੱਠ ਹੋਏਗਾ ਜੀ। ਲੋਕਾਂ ਦਾ ਰੋਸ ਆ ਬੇਅਦਬੀਆਂ ਦੇ ਖਿਲਾਫ, ਲੋਕਾਂ ਦਾ ਰੋਸ ਆ ਜਿਹੜੀ ਗੋਲੀ ਚੱਲੀ ਉਸ ਦੇ ਵਿਰੋਧ ਦੇ ਵਿੱਚ, ਲੋਕਾਂ ਦਾ ਰੋਸ ਆ ਜਿਸ ਕਿਸਮ ਦੇ ਨਾਲ ਉਹਨਾਂ ਨੇ ਅਕਾਲ ਤਖਤ ਨੂੰ ਮੈਨੀਪੂਲੇਟ ਕੀਤਾ ਔਰ ਬਾਦਲਾਂ ਨੇ ਉਸ ਦੇ ਵਿਰੋਧ ਦੇ ਵਿੱਚ ਜੀ। ਉਹ ਇਹ ਸਾਰੇ ਘਟਨਾਕ੍ਰਮ ਦੇ ਜਿਹੜਾ ਇਨਸਾਫ ਲੈਣ ਦੇ ਲਈ ਲੋਕ ਬਹੁਤ ਜ਼ਿਆਦਾ ਬੇਚੈਨ ਆ ਔਰ ਉਹਨਾਂ ਨੇ ਆਪ ਬਹਾਂਦਰੇ ਉੱਥੇ ਬਹੁਤ ਵੱਡੇ ਇਕੱਠ ਦੇ ਵਿੱਚ ਲੋਕ ਤੁਰ ਕੇ ਆਏ, ਸਾਈਕਲਾਂ ਤੇ ਆਏ, ਟਰੈਕਟਰਾਂ ਤੇ ਆਏ, ਬੱਸਾਂ ਚ ਆਏ, ਹਰ ਉਹਨਾਂ ਨੇ ਵਹੀਕਲ ਇਸਤੇਮਾਲ ਕਰਕੇ ਉੱਥੇ ਪਹੁੰਚੇ ਬਹੁਤ ਵੱਡੀ ਤਾਦਾਦ ਦੇ ਵਿੱਚ ਜੀ। ਲੇਕਿਨ ਇਹ ਉਸ ਜਿਹੜੀ ਮੈਂ 5 ਤਰੀਕ ਨੂੰ ਇੰਟਰਵਿਊ ਦਿੱਤੀ ਸੀ, ਮੈਂ ਉੱਥੇ ਇੱਕ ਗੱਲ ਕਹੀ ਸੀ ਕਿ ਜੇ ਉਸ ਲੀਡਰਸ਼ਿਪ ਉੱਥੇ ਜਿਹੜੀ ਬੈਠੀ ਆ ਜਾਂ ਜਿਹੜੇ ਆਲੇ ਦੁਆਲੇ ਉਹਨਾਂ ਦੇ ਲੋਕ ਹੈਗੇ ਆ, ਉਹਨਾਂ ਨੂੰ ਕੋਈ ਪੋਲੀਟੀਕਲ ਆਊਟਫਿਟ ਬਣਾਉਣੀ ਚਾਹੀਦੀ ਆ, ਜਿਸ ਪੋਲੀਟੀਕਲ ਆਊਟਫਿਟ ਦੇ ਨਾਲ ਉਹ ਲੋਕਾਂ ਨੂੰ ਇਹ ਸੰਭਾਵਨਾਵਾਂ ਦੇ ਦੇਣ ਜੀ ਕਿ ਆਉਣ ਵਾਲੀਆਂ ਪਾਰਲੀਮੈਂਟਰੀ ਇਲੈਕਸ਼ਨਾਂ ਦੇ ਵਿੱਚ ਉਹ 10 ਕੈਂਡੀਡੇਟ ਜਿਤਾ ਸਕਦੇ ਆ।
ਇਹ ਸੰਭਾਵਨਾ ਜੇ ਉਹ ਲੋਕਾਂ ਨੂੰ ਦੇ ਸਕਣ ਤਾਂ ਉਸ ਦੇ ਨਾਲ ਪੋਲੀਟੀਕਲ ਪਰਿਵਰਤਨ ਪੰਜਾਬ ਦੇ ਵਿੱਚ ਆਏਗਾ। ਔਰ ਇਹ ਸਾਰੀਆਂ ਡਿਮਾਂਡਸ ਨਹੀਂ ਹੈ, ਇਹ ਤੁਹਾਡੇ ਨਾਲ ਹੋ ਰਹੀਆਂ ਬੇਇਨਸਾਫੀਆਂ ਔਰ ਬੇਇਨਸਾਫੀਆਂ ਦਾ ਤੁਸੀਂ ਹੱਲ ਕੱਢ ਸਕੋਗੇ ਜੀ। ਆਉਣ ਵਾਲੀ ਜਿਹੜੀ ਪਾਰਲੀਮੈਂਟ ਇਲੈਕਸ਼ਨ ਹੈਗੀ ਆ 2019 ਦੀ, ਸਿਆਸੀ ਸੰਭਾਵਨਾਵਾਂ ਹਿੰਦੁਸਤਾਨ ਦੇ ਵਿੱਚ ਇਹ ਆ ਕਿ ਉਹ ਅੰਗ ਪਾਰਲੀਮੈਂਟ ਆ ਰਹੀ ਹੈ। ਕਿਸੇ ਇੱਕ ਪਾਰਟੀ ਦੀ ਐਬਸੋਲੂਟ ਮੈਜੋਰਟੀ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਨਹੀਂ ਆਏਗੀ। 10 ਬੰਦਿਆਂ ਦਾ ਇੱਕ ਜਿੱਤਣਾ ਬਹੁਤ ਵੱਡਾ ਨੰਬਰ ਹੋਏਗਾ। ਜਿੱਧਰ ਨੂੰ ਉਲਟ ਜਾਣਗੇ ਉਹ ਹੋ ਸਕਦਾ ਹਿੰਦੁਸਤਾਨ ਦੀ ਤਕਦੀਰ ਹੀ ਉਧਰ ਨੂੰ ਬਦਲ ਜਾਵੇ। ਇਸ ਕਿਸਮ ਦੀ ਮੈਂ ਉਹਨਾਂ ਨੂੰ ਦਿੱਤੀ ਸੀ ਆਪਣੇ ਉਸ ਇੰਟਰਵਿਊ ਦੇ ਵਿੱਚ ਕਿ ਤੁਸੀਂ ਇਸ ਕਿਸਮ ਦਾ ਮੈਸੇਜ ਲੈ ਕੇ ਆਓ, ਇੱਕ ਯੂਨਾਈਟਿਡ ਪੋਲੀਟੀਕਲ ਫਰੰਟ ਬਣਾ ਕੇ ਉੱਪਰੋਂ ਕਿ ਅਸੀਂ ਆਉਣ ਵਾਲੀਆਂ ਚੋਣਾਂ, ਪਾਰਲੀਮੈਂਟਰੀ ਚੋਣਾਂ 'ਚ 10 ਕੈਂਡੀਡੇਟ ਖੜੇ ਕਰਾਂਗੇ ਔਰ ਉਹ 10 ਕੈਂਡੀਡੇਟ ਅਸੀਂ ਜਿਤਾ ਸਕਦੇ ਹਾਂ। 13 ਟੋਟਲ ਸੀਟਾਂ ਪੰਜਾਬ ਦੀਆਂ ਜੀ, 10 ਬੜੇ ਆਰਾਮ ਨਾਲ ਜਿਤਾਈਆਂ ਜਾ ਸਕਦੀਆਂ। ਜਿੱਦਣ ਤੁਸੀਂ ਮੈਂ ਕਿਹਾ ਇਹ ਐਕਸਪੈਕਟੇਸ਼ਨ ਦੇ ਦਿੱਤੀ ਤਾਂ ਤੁਸੀਂ ਤਾਂ ਗੱਲ ਕਰਦੇ ਹੋ ਅਮਰਿੰਦਰ ਸਿੰਘ ਦੀ। ਜੇ ਰਾਹੁਲ ਗਾਂਧੀ ਤੁਹਾਡੇ ਆ ਕੇ ਇਹ ਨਾ ਕਹੇ ਟੈਲੀਫੋਨ ਤੇ ਦੱਸੋ ਖਾਲਸਾ ਜੀ ਮੈਂ ਕੀ ਕਰਾਂ ਤੁਹਾਡੇ ਲਈ, ਜੇ ਨਰਿੰਦਰ ਮੋਦੀ ਇਹ ਨਾ ਕਹੇ ਦੱਸੋ ਜਥੇਦਾਰ ਜੀ ਮੈਂ ਤੁਹਾਡੇ ਲਈ ਕੀ ਕਰ ਸਕਦਾ, ਲੇਕਿਨ ਬਦਕਿਸਮਤੀ ਦੇ ਨਾਲ ਉੱਥੇ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਦਿੱਤਾ ਗਿਆ। ਇਕੱਠ ਜ਼ਰੂਰ ਹੋਇਆ, ਨਾਅਰੇਬਾਜ਼ੀ ਜ਼ਰੂਰ ਹੋਈ ਔਰ ਬੜੇ ਬੜੇ ਜੈਕਾਰੇ ਬੁਲਾਏ ਗਏ ਔਰ ਉਸ ਇਕੱਠ ਦੇ ਵਿੱਚੋਂ ਕੁਝ ਨਿਕਲਿਆ ਨਹੀਂ। ਸਿਰਫ ਇੱਕੋ ਚੀਜ਼ ਨਿਕਲੀ ਹੈ ਵੀ 14 ਤਰੀਕ ਦਾ ਅਲਟੀਮੇਟਮ ਦੇਤਾ ਪੰਜਾਬ ਦੀ ਸਰਕਾਰ ਨੂੰ ਜੀ। ਕਿਸ ਲਈ ਅਲਟੀਮੇਟਮ ਦਿੱਤਾ ਉਸ ਨੂੰ ਡਿਫਾਈਨ ਨਹੀਂ ਕੀਤਾ ਗਿਆ। ਦੁਨੀਆ ਦੇ ਵਿੱਚ ਪੋਲੀਟੀਕਲ ਪਾਵਰ ਦਾ ਜਿਸ ਦਿਨ ਤੁਸੀਂ ਇਮੇਜ ਨਹੀਂ ਲੈ ਕੇ ਆਉਂਦੇ ਤਾਂ ਤੁਹਾਡੇ ਪੱਲੇ ਕੱਖ ਨਹੀਂ। ਤੁਸੀਂ ਕਿਉਂ ਪੁਜਾਰੀ ਬਣਦੇ ਹੋ, ਤੁਸੀਂ ਕਿਉਂ ਮੰਗਤੇ ਬਣਦੇ ਹੋ, ਤੁਸੀਂ ਕਿਉਂ ਲੋਕਾਂ ਤੋਂ ਇਹ ਕਹਿੰਦੇ ਹੋ ਵੀ ਸਾਡੀ, ਤੁਸੀਂ ਆਪ ਉਸ ਪੋਜੀਸ਼ਨ 'ਚ ਹੋਵੋ ਜਿਹੜੇ ਤੁਸੀਂ ਹੋ ਸਕਦੇ ਹੋ। ਐਡਾ ਬੜਾ ਅਵਾਰ ਤੁਹਾਡੇ ਹੱਕ ਦੇ ਵਿੱਚ ਹੋ ਰਿਹਾ, ਬਾਦਲਾਂ ਦੇ ਖਿਲਾਫ ਬਾਦਲ ਨਕਾਰੇ ਜਾ ਚੁੱਕੇ ਆ ਜੀ। ਕਾਂਗਰਸ ਦੇ ਉੱਤੇ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਅਮਰਿੰਦਰ ਸਿੰਘ ਦੇ ਉੱਤੇ, ਉਹਦੀ ਲੀਡਰਸ਼ਿਪ ਦੇ ਉੱਤੇ ਵੀ ਉਹ ਬੇਈਮਾਨੀ ਕਰ ਰਿਹਾ ਔਰ ਬਾਦਲਾਂ ਨਾਲ ਮਿਲਿਆ ਹੋਇਆ। ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਬੜੇ ਆਰਾਮ ਦੇ ਨਾਲ ਤੁਸੀਂ 10 ਪਾਰਲੀਮੈਂਟ ਦੇ ਮੈਂਬਰ ਜਿਤਾ ਕੇ ਸੈਂਟਰ ਦੇ ਵਿੱਚ, ਸੈਂਟਰ ਦੀ ਪੋਲਿਟਿਕਸ ਵਿੱਚ ਬਹੁਤ ਵੱਡੀ ਗੇਮ ਖੇਡ ਸਕਦੇ ਹੋ ਜੀ। ਪਰ ਮੈਨੂੰ ਸਮਝ ਨਹੀਂ ਆਉਂਦੀ। ਮੈਂ ਇਸ ਚੀਜ਼ ਨੂੰ ਤਕਰੀਬਨ 40 ਮਿੰਟ ਦੀ ਮੇਰੀ ਇੰਟਰਵਿਊ 'ਚ ਮੈਂ ਐਲੈਬੋਰੇਟ ਕਰਕੇ ਇਹ 5 ਤਰੀਕ ਨੂੰ ਮੈਸੇਜ ਦਿੱਤਾ ਸੀਗਾ ਔਰ ਡੈਫੀਨਿਟਲੀ ਉਹ ਮੈਸੇਜ ਉੱਤੇ ਪਹੁੰਚਿਆ ਹੋਏਗਾ, ਪਰ ਉਸ ਦੇ ਉੱਤੇ ਕਿਸੇ ਨੇ ਸੀਰੀਅਸਲੀ ਧਿਆਨ ਨਹੀਂ ਦਿੱਤਾ ਔਰ ਕੋਈ ਕਿਸੇ ਕਿਸਮ ਦਾ ਪੋਲੀਟੀਕਲ ਮੈਸੇਜ ਨਹੀਂ ਆਇਆ। ਜਿਸ ਕਿਸਮ ਦਾ ਇਕੱਠ ਚੱਬੇ ਵਿੱਚ ਹੋਇਆ ਜੀ, ਪਤਾ ਨਹੀਂ ਇੰਨਾ ਹੋਇਆ, ਇਦੋਂ ਵੱਧ ਹੋਇਆ, ਘੱਟ ਹੋਇਆ, ਇਹ ਤਾਂ ਗਿਣਤੀ ਦਾ ਨੰਬਰ ਆ। ਜਿਹੜਾ ਬਾਦਲ ਦਾ ਇਕੱਠ ਆ ਉਹ ਸਾਰਾ ਸਪਾਂਸਰਡ ਆ, ਉਹ ਕਿਰਾਏ ਦੇ ਟੱਟੂ ਲਿਜਾ ਕੇ ਉੱਥੇ ਉਹਨਾਂ ਨੇ ਇਕੱਠ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਲੋਕ ਤਾਂ ਇਸ ਕਿਸਮ ਦਾ ਕਿੰਤੂ ਪਰੰਤੂ ਕਰਦੇ ਆ ਵੀ ਉਹਨਾਂ 'ਚ ਪ੍ਰੇਮੀ ਹੋਏ ਸੀਗੇ ਤੇ ਵਾਲੇ ਦੇ ਫਾਲੋਅਰ ਹੀ ਸੀ ਜ਼ਿਆਦਾ ਉੱਥੇ, ਕਿਉਂਕਿ ਬਹੁਤੇ ਸਾਰੇ ਜਿਸ ਤਰ੍ਹਾਂ ਉਹਨਾਂ ਦੀ ਫੋਟੋ ਤੋਂ ਨਜ਼ਰ ਆਉਂਦਾ ਉਹ ਮੋਨੇ ਸੀਗੇ ਜੀ। ਤੋ ਇਸੇ ਤਰੀਕੇ ਨਾਲ ਜਿਹੜਾ ਅਮਰਿੰਦਰ ਸਿੰਘ ਨੇ ਇਕੱਠ ਕੀਤਾ ਲੰਬੀ ਦੇ ਵਿੱਚ, ਉਹ ਵੀ ਇਕੱਠ ਸਪਾਂਸਰਡ ਸੀਗਾ, ਪੈਸੇ ਦੇ ਕੇ ਲੋਕ ਉੱਥੇ ਇਕੱਠੇ ਕੀਤੇ ਗਏ ਸੀ ਜਾਂ ਥੋੜੇ ਬਹੁਤੇ ਉਹਨਾਂ ਦੇ ਪਾਰਟੀ ਦੇ ਵਰਕਰ। ਪਰ ਉਸਨੇ ਅਮਰਿੰਦਰ ਸਿੰਘ ਨੇ ਉੱਥੋਂ ਪੋਲੀਟੀਕਲ ਮੈਸੇਜ ਦਿੱਤਾ। ਕੀ ਮੈਸੇਜ ਦਿੱਤਾ? ਮਿਸ਼ਨ 13, ਮਿਸ਼ਨ 13, ਮਤਲਬ ਇਹ ਆ ਵੀ ਸਾਡਾ ਮਿਸ਼ਨ ਆ ਆਉਣ ਵਾਲੀਆਂ ਇਲੈਕਸ਼ਨਾਂ 'ਚ 13 ਵਿੱਚੋਂ 13 ਸੀਟਾਂ ਜਿੱਤੀਏ ਜੀ। ਲੇਕਿਨ ਸਾਡੇ ਜਿਹੜੇ ਪੰਥਿਕ ਜਿਹੜੀਆਂ ਜਥੇਬੰਦੀਆਂ, ਪੰਥਿਕ ਜਿਹੜੀ ਲੀਡਰਸ਼ਿਪ ਆ, ਉਹ ਕੋਈ ਪੋਲੀਟੀਕਲ ਮੈਸੇਜ ਨਹੀਂ ਦੇ ਸਕੀ। ਮਾਫ ਕਰਨਾ, ਮੈਨੂੰ ਇਸ ਗੱਲ ਤੋਂ ਬੜੀ ਪਰੇਸ਼ਾਨੀ ਹੈ। ਬਾਵਜੂਦ ਇਸ ਗੱਲ ਦੇ ਕਿ ਮੈਂ 5 ਤਰੀਕ ਨੂੰ ਖੁੱਲੀ ਇੰਟਰਵਿਊ ਦੇ ਕੇ ਇਹ ਗੱਲ ਉਹਨਾਂ ਨੂੰ ਇਹ ਗੱਲ ਹੀ ਉਹਨਾਂ ਨੂੰ ਸੁਚੇਤ ਕਰਾਇਆ ਸੀ, ਕਿਉਂਕਿ ਸਾਡੇ ਬੰਦੇ ਆ, ਉਹ ਪੰਥਿਕ ਬੰਦੇ ਆ, ਉਹ ਸਿੱਖੀ ਨੂੰ ਸਮਰਪਿਤ ਬੰਦੇ ਆ, ਉਹ ਪੰਜਾਬ ਨੂੰ ਸਮਰਪਿਤ ਬੰਦੇ ਆ। ਪਰ ਉਹਨਾਂ ਨੇ ਸਿਰਫ ਇਹੀ ਅਲਟੀਮੇਟਮ ਦੇ ਕੇ ਗੱਲ ਖਤਮ ਕਰ ਦਿੱਤੀ। ਮੋਰਚੇ ਤਾਂ ਬਹੁਤ ਲੱਗੇ ਆ। ਹੁਣ ਜੇ ਫਰਜ਼ ਕਰੋ ਉੱਥੇ ਬੰਦੇ ਦਾ ਲੱਖ ਬੰਦੇ ਦਾ ਇਕੱਠ ਹੋਇਆ ਬਰਗਾੜੀ ਦੇ ਵਿੱਚ ਜਾਂ ਕੋਟਕਪੂਰੇ 1.5 ਦਾ ਲਾ ਲਓ, ਤਾਂ 2.25 ਲੱਖ ਬੰਦਾ ਸਿੱਖ
ਜਿਹੜਾ ਧਰਮ ਯੁੱਧ ਮੋਰਚੇ ਦੇ ਵਿੱਚ ਕੈਦ ਚ ਗਿਆ। ਜੇ ਨੰਬਰ ਦੀ ਉਹ ਗੱਲ ਕਰਨੀ ਹੈ, 2.25 ਲੱਖ ਬੰਦੇ ਜੇਲਾਂ ਦੇ ਵਿੱਚ ਗਏ ਜਦੋਂ ਧਰਮ ਯੁੱਧ ਮੋਰਚਾ ਚੱਲਿਆ। ਤਾਂ ਨਿਕਲਿਆ ਕੀ ਉਸ ਦੇ ਵਿੱਚੋਂ? ਦਰਬਾਰ ਸਾਹਿਬ ਢਹਿ ਗਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਗਏ। ਕਿਤਨਾ ਕਤਲੋ ਗਾਰਤ ਹੋਇਆ, ਸਾਰੀ ਕੌਮ ਲਹੂ ਲੁਹਾਨ ਹੋ ਗਈ। ਔਰ ਬਾਅਦ ਦੇ ਵਿੱਚ ਕੀ ਹੋਇਆ? ਰਾਜੀਵ ਲੌਂਗੋਵਾਲ ਅਕੋਰਡ। ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਜੋ ਸਾਡੇ ਪੱਲੇ ਸੀ ਉਹ ਹੀ ਅਸੀਂ ਦੇ ਦਿੱਤਾ। ਕੀ ਦੇ ਦਿੱਤਾ? SYL ਪੱਟਣ ਤੋਂ ਕੰਮ ਸ਼ੁਰੂ ਹੋਇਆ, ਕਾਪੂਰੀ ਮੋਰਚੇ ਤੋਂ SYL ਮੋਰਚਾ ਲੱਗਿਆ। ਉਸ ਮੋਰਚੇ ਨੂੰ ਅੱਗੇ ਧਰਮ ਯੁੱਧ ਮੋਰਚਾ ਚੱਲਿਆ। ਕਿੰਨੀਆਂ ਕੁਰਬਾਨੀਆਂ, ਕਿੰਨੀਆਂ ਸੈਕਰੀਫਾਈਸਿਸ, ਕਿੰਨਾ ਖੂਨ ਡੁੱਲਿਆ ਉਸ ਸਾਰੇ ਘਟਨਾਕ੍ਰਮ ਦੇ ਵਿੱਚ। ਅਸੀਂ ਉਸ ਅਕੋਰਡ ਦੇ ਵਿੱਚ ਆਪ ਹੀ ਲਿਖ ਕੇ ਦਿੱਤਾ ਕਿ ਅਸੀਂ ਆਪ SYL ਪੱਟ ਕੇ ਦੇਵਾਂਗੇ। ਇਹ ਸਾਡੀ ਲੀਡਰਸ਼ਿਪ ਆ। ਇਹ ਸਾਡੀ ਜਿਹੜੀ ਬੇਈਮਾਨ ਲੀਡਰਸ਼ਿਪ ਜਿਹਦੇ ਚੋਂ ਬਰਨਾਲਾ ਨਿਕਲਿਆ। ਬਰਨਾਲੇ ਨੂੰ ਇਸੇ ਗੱਲ ਦਾ ਨਾਮ ਦਿੱਤਾ ਗਿਆ। ਚੀਫ ਮਿਨਿਸਟਰੀ ਦਿੱਤੀ ਗਈ। ਚੀਫ ਮਿਨਿਸਟਰੀ ਤੋਂ ਬਾਅਦ ਉਸਨੂੰ ਜਿੰਨੀ ਦੇਰ ਉਹ ਜਿਉਂਦਾ ਰਿਹਾ, ਚਾਹੇ ਉਹ ਸਿਸਕਦਾ ਸੀ, ਮੰਜੇ ਦੇ ਉੱਤੇ ਪਿਆ, ਬੈੱਡ ਦੇ ਉੱਤੇ ਪਿਆ, ਪਰ ਉਸ ਨੂੰ ਗਵਰਨਰੀ ਤੋਂ ਨਹੀਂ ਹਟਾਇਆ ਗਿਆ, ਚਾਹੇ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਦੀ, ਚਾਹੇ BJP ਦੀ। ਕਿਉਂਕਿ ਸਭ ਤੋਂ ਵੱਡੀ ਲੁੱਟ ਦੋ ਬੰਦਿਆਂ ਨੇ ਪਾਣੀ ਦੀ ਤਾਂ ਬਹੁਤ ਹੀ ਜ਼ਿਆਦਾ ਕਰਾਈ ਆ, ਜਿਹਦੇ ਚ ਇੱਕ ਦਰਬਾਰਾ ਸਿੰਘ ਆਉਂਦਾ, ਇੱਕ ਆਉਂਦਾ ਹੈਗਾ ਲੌਂਗੋਵਾਲ ਦਾ ਨਾਮ। ਲੌਂਗੋਵਾਲ ਨੂੰ ਸਾਰੀ ਦੁਨੀਆ ਦੇ ਵਿੱਚ ਇਸ ਕਿਸਮ ਦੀ ਪ੍ਰਤੀਸ਼ਠਾ ਦਿੱਤੀ ਗਈ ਵੀ ਉਹ ਤਾਂ ਬਹੁਤ ਬੜਾ ਰਹਿਨੁਮਾ ਸਿੱਖਾਂ ਦਾ। ਅੱਜ ਤੱਕ ਵੀ ਉਸ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ। ਅਮਰਿੰਦਰ ਸਿੰਘ ਵੀ ਉਸ ਬਰਸੀ ਚ ਜਾਂਦਾ, ਦੂਸਰੇ ਕਾਂਗਰਸ ਲੀਡਰਸ਼ਿਪ ਵੀ ਜਾਂਦੀ, BJP ਵੀ ਜਾਂਦੀ ਆ, ਬਾਦਲ ਦੀ ਲੀਡਰਸ਼ਿਪ ਵੀ ਉੱਥੇ ਜਾਂਦੀ। ਤੋ ਇਹ ਸਾਡੇ ਜਿਹੜੇ ਲੀਡਰ ਆ, ਇਹ ਸਾਡੇ ਦੋਖੀ ਆ, ਸਾਡੇ ਦੁਸ਼ਮਣ ਆ। ਸਿੱਖਾਂ ਨੂੰ ਪਹਿਚਾਣ ਕਰਨ ਲੱਗਿਆ ਬਹੁਤ ਦੇਰ ਲੱਗੀ ਜੀ। 1992 ਦੇ ਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਗੱਲ ਕੀਤੀ ਹੈ, ਮੈਂ ਟੋਟਲ ਐਕਸਪੋਜ਼ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ। ਪੜ੍ਹ ਕੇ ਦੇਖੋ ਤੁਸੀਂ, ਉਸ ਦੇ 4 ਐਡੀਸ਼ਨ ਨਿਕਲ ਚੁੱਕੇ ਆ। ਮੈਂ ਉਸ ਤੋਂ ਪਹਿਲਾਂ ਦਾ ਬਾਦਲ ਦੀ ਕਰਤੂਤ ਨੂੰ ਪਹਿਚਾਣਦਾ, ਬਾਦਲ ਦੇ ਕਾਰਨਾਮਿਆਂ ਨੂੰ ਸਮਝਦਾ। ਮੈਂ ਸਿੱਖਾਂ ਨੂੰ, ਆਪਣੀ ਕੌਮ ਨੂੰ ਸੁਚੇਤ ਕਰਦਾ ਆ ਰਿਹਾ, ਕਲਮਾ ਬਹਾ ਕੇ, ਸਪੀਚਾਂ ਕਰਕੇ, ਗੱਲਬਾਤ ਰਾਹੀਂ, ਸਟੇਟਮੈਂਟਾਂ ਦੇ ਕੇ, ਹਰ ਹੀਲਾ ਜਿੰਨੇ ਮੇਰੇ ਲਿਮਿਟਿਡ ਸੋਰਸਿਸ ਆ ਮੈਂ ਆਪਣੇ ਵਰਤ ਕੇ ਲੋਕਾਂ ਨੂੰ ਸਮਝਾ ਰਿਹਾ ਵੀ ਇਹ ਤੁਹਾਡਾ ਲੀਡਰ ਨਹੀਂ ਹੈ, ਇਹ ਛਲੀਆ ਹੈ, ਇਹ ਤੁਹਾਡੇ ਨਾਲ ਬੇਈਮਾਨੀ ਕਰ ਰਿਹਾ, ਤੁਸੀਂ ਸੁਚੇਤ ਹੋ ਜਾਓ। ਪਰ 5 ਵਾਰੀ ਇਸ ਨੂੰ ਚੀਫ ਮਿਨਿਸਟਰ ਬਣਾਇਆ। 22 ਸਾਲ ਇਹ ਸਿੱਖਾਂ ਦੀ ਕਿਸਮਤ ਦਾ ਫੈਸਲਾ ਕਰਦਾ ਰਿਹਾ ਔਰ ਸਿੱਖਾਂ ਨੂੰ ਕੰਟੀਨਿਊਸਲੀ ਬਿਟਰੇ ਕਰਦਾ ਆ ਰਿਹਾ ਪ੍ਰਕਾਸ਼ ਸਿੰਘ ਬਾਦਲ ਜੀ। ਡਾਕਟਰ ਢਿੱਲੋਂ, ਜਿਵੇਂ ਅੱਜ ਦੀ ਜਿਹੜੀ ਸਿਚੁਏਸ਼ਨ ਹੈ, ਜਿਹੜੀ ਅੱਜ ਦੀ ਸਿਚੁਏਸ਼ਨ ਹੈਗੀ ਹੈ, ਜੇ ਉਹਦੇ ਵਿੱਚ ਦੇਖਣਾ ਹੋਵੇ, ਤੁਸੀਂ ਇੱਕ ਪੋਲੀਟੀਕਲ ਆਊਟਕਮ ਦੀ ਗੱਲ ਕਰਦੇ ਹੋ, ਨਾਰਾਜ਼ਗੀ ਜ਼ਾਹਰ ਕਰਦੇ ਹੋ ਵੀ ਬਰਗਾੜੀ ਦਾ ਜਿਹੜਾ ਇਕੱਠ ਸੀ ਉਹਦੇ ਵਿੱਚੋਂ ਕੋਈ ਪੋਲੀਟੀਕਲ ਲਾਈਨ ਨਹੀਂ ਨਿਕਲ ਕੇ ਸਾਹਮਣੇ ਆਈ ਹੈਗੀ। ਪਰ ਜੇ ਇਹਦੀਆਂ ਸੰਭਾਵਨਾਵਾਂ ਜਿਹੜੀਆਂ ਕਿ ਥੋੜ੍ਹੀਆਂ ਬਹੁਤੀਆਂ ਨਜ਼ਰ ਆਉਂਦੀਆਂ ਨੇ ਅਖਬਾਰਾਂ ਦੇ ਵਿੱਚ, ਇਹ ਵੀ ਗੱਲ ਹੈਗੀ ਹੈ ਵੀ ਸਿਰ ਜੋੜ ਕੇ ਬੈਠਣ ਦੀ, ਮੀਟਿੰਗਸ ਕਰਨ ਦੀ ਜਿਹੜੀ ਇੱਕ ਲਾਈਨ ਹੈਗੀ ਹੈ ਉਹ ਚੱਲ ਰਹੀ ਹੈ। ਪਰ ਤੁਹਾਨੂੰ ਲੱਗਦਾ ਹੈ ਵੀ ਜਿੱਥੇ ਜਿਹੜਾ ਇਕੱਠ ਸੀ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਰੈਬਲ ਗਰੁੱਪ ਹੈਗਾ, ਵਿਰੋਧੀ ਧੜਾ ਆ, ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ ਤੇ ਜਿਹੜੀਆਂ ਪੰਥਕ ਜਥੇਬੰਦੀਆਂ ਵੀ ਹੈਗੀਆਂ ਨੇ, ਉਹਨਾਂ ਦੀ ਵੀ ਜਿਹੜੀ ਦੌੜ ਹੈਗੀ ਹੈ ਉਹ ਵੱਖੋ ਵੱਖਰੀ ਰਹੀ ਹੈ ਪਿਛਲੇ ਸਾਰੇ ਸਮੇਂ ਦੇ ਵਿੱਚ। ਤੇ ਓਵਰਆਲ ਜੇ ਦੇਖਣਾ ਹੋਵੇ ਇਹ ਸਾਰੀ ਸਥਿਤੀ ਦੇ ਵਿੱਚ ਇਹ ਸੰਭਵ ਹੈ ਵੀ ਸਾਰੇ ਜਿਹੜੇ ਆਗੂ ਹੈਗੇ ਆ ਉਹ ਇਕੱਠੇ ਹੋ ਕੇ ਇੱਕ ਲਾਈਨ ਦੇ ਉੱਤੇ ਚੱਲ ਸਕਦੇ ਨੇ? ਦੇਖੋ, ਇਸ ਦੇ ਵਿੱਚ ਸਭ ਤੋਂ ਵੱਡਾ ਡਿੱਕਾ ਸਿਮਰਜੀਤ ਸਿੰਘ ਮਾਨ ਆ। ਉਹ ਇਸ ਕਿਸਮ ਦੀ ਲਾਈਨ ਲੈ ਲੈਂਦਾ ਕਿ ਦੂਸਰੇ ਕਿਸੇ ਆਦਮੀ ਨੂੰ ਬਰਦਾਸ਼ਤ ਨਹੀਂ ਕਰਦਾ ਆਪਣੇ ਆਪ ਤੋਂ ਬਗੈਰ। ਜਿਸ ਕਿਸਮ ਦੀ ਕਮਜ਼ੋਰੀ ਪ੍ਰਕਾਸ਼ ਸਿੰਘ ਬਾਦਲ ਦੇ ਕੈਰੈਕਟਰ ਦੇ ਵਿੱਚ ਆ, ਉਸੇ ਕਿਸਮ ਦੀ ਕਮਜ਼ੋਰੀ ਸਿਮਰਜੀਤ ਸਿੰਘ ਮਾਨ ਦੇ ਕੈਰੈਕਟਰ ਦੇ ਵਿੱਚ। ਤੋਂ ਜਦੋਂ ਆਦਮੀ ਸਵਾਰਥੀ ਹੋ ਜਾਂਦਾ, ਉਹ ਕਦੇ ਵੀ ਕੋਈ ਗੱਲ ਐਸੀ ਕਰ ਨਹੀਂ ਸਕਦਾ ਜਿਹੜੀ ਦੁਨੀਆ ਲਈ, ਪੰਥ ਲਈ, ਆਪਣੀ ਕੌਮ ਦੇ ਲਈ ਚੰਗੀ ਹੋਵੇ। ਤੋਂ ਉਸ ਦਾ ਆਪਣਾ ਸਵਾਰਥ ਉਸ ਦੇ ਉੱਤੇ ਇਤਨਾ ਭਾਰੂ ਹੋ ਜਾਂਦਾ ਕਿ ਉਹ ਕੌਮ ਦੇ ਲਈ, ਆਪਣੇ ਸਮਾਜ ਲਈ ਸੋਚ ਹੀ ਨਹੀਂ ਸਕਦਾ। ਤੋਂ ਜ਼ਰੂਰਤ ਹੈ ਕਿ ਆਪਣਾ ਆਪ, ਆਪਣੀਆਂ ਛੋਟੀਆਂ ਪਾਰਟੀਆਂ ਦੇ ਸਾਰੀਆਂ ਖਤਮ ਕਰ ਦਿੱਤੀਆਂ ਜਾਣ। ਸਿਮਰਜੀਤ ਮਾਨ ਦੀ ਕਿੰਨੀ ਕੁ ਪਾਰਟੀ ਆ? 59 ਕੈਂਡੀਡੇਟ ਖੜੇ ਕੀਤੇ ਪਿਛਲੀ ਅਸੈਂਬਲੀ ਦੇ ਵਿੱਚ।
ਟੋਟਲ ਵੋਟ 40,000 ਪਈ ਇਹਨਾਂ ਨੂੰ। ਤੋ ਇਹ ਗੱਲ ਬਹੁਤ ਵਾਰੀ ਮੈਂ ਕਹਿ ਚੁੱਕਿਆ ਵੀ ਰੱਬ ਦਾ ਵਾਸਤਾ, ਗੁਰੂ ਦਾ ਵਾਸਤਾ, ਪੰਥ ਦਾ ਵਾਸਤਾ, ਤੁਸੀਂ ਆਪਣੀਆਂ ਛੋਟੀਆਂ ਛੋਟੀਆਂ ਪਾਰਟੀਆਂ ਦੀਆਂ ਲੀਡਰਸ਼ਿਪ ਆਪਣੀ ਹਉਮੈ ਖਤਮ ਕਰ ਦਿਓ, ਇਕੱਠੇ ਹੋ ਜਾਓ ਇੱਕ ਪਲੇਟਫਾਰਮ ਦੇ ਉੱਤੇ। ਕੋਈ ਦੁਨੀਆ ਦੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ। ਤੁਸੀਂ ਮੰਗਦੇ ਹੋ, ਤੁਸੀਂ ਦੇਣ ਦੀ, ਪਰ ਕਿਉਂਕਿ ਤੁਸੀਂ ਇਕੱਠੇ ਨਹੀਂ ਹੁੰਦੇ, ਤੁਸੀਂ ਖਿੰਡੇ ਪਏ ਹੋ, ਤੁਸੀਂ ਮਤਲਬ ਬਿਲਕੁਲ ਆਪਣੇ ਆਪ ਦਾ ਮੌਜੂ ਬਣਾ ਲਿਆ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ। ਤੁਹਾਨੂੰ ਕੁਝ ਮਿਲਣ ਵਾਲਾ ਨਹੀਂ ਹੈ, ਤੁਹਾਨੂੰ ਕੁਝ ਨਹੀਂ ਮਿਲਣ ਵਾਲਾ। ਤੋ ਜਿੰਨੀ ਦੇਰ ਤੁਸੀਂ ਇਕੱਠੇ ਨਹੀਂ ਹੁੰਦੇ, ਆਪਣੀ ਹਉਮੈ ਖਤਮ ਨਹੀਂ ਕਰਦੇ, ਪੰਥ ਨੂੰ ਸਮਰਪਿਤ ਨਹੀਂ ਹੁੰਦੇ, ਪੰਜਾਬ ਨੂੰ ਸਮਰਪਿਤ ਨਹੀਂ ਹੁੰਦੇ, ਉਨੀ ਦੇਰ ਕੁਝ ਮਿਲਣ ਵਾਲਾ ਹੈ ਨਹੀਂ। ਮੈਨੂੰ ਇਸ ਗੱਲ ਦੇ ਵਿੱਚੋਂ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਜੀ। ਉਮੀਦ ਤਾਂ ਹੀ ਬਣੇਗੀ ਜੇ ਤੁਸੀਂ ਆਪਣੀਆਂ ਛੋਟੀਆਂ ਛੋਟੀਆਂ ਜਥੇਬੰਦੀਆਂ, ਛੋਟੀਆਂ ਛੋਟੀਆਂ ਪਾਰਟੀਆਂ ਨੂੰ ਖਤਮ ਕਰਕੇ ਇੱਕ ਯੂਨਾਈਟਿਡ ਫਰੰਟ ਜਾਂ ਗਠਬੰਧਨ ਜਿਸ ਨੂੰ ਕਹਿੰਦੇ ਆ ਇੱਥੇ ਹਿੰਦੁਸਤਾਨ ਦੇ ਵਿੱਚ, ਉਸ ਕਿਸਮ ਦਾ ਗਠਬੰਧਨ ਬਣਾ ਕੇ ਤੁਸੀਂ ਕਹੋ ਜੀ ਆਹ ਸਾਡੇ 13 ਕੈਂਡੀਡੇਟ ਹੋਣਗੇ ਪੰਜਾਬ ਦੀ ਆਉਣ ਵਾਲੀ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ। ਔਰ ਅੱਜ ਇਸ ਕਿਸਮ ਦੇ ਆਸਾਰ ਬਣੇ ਹੋਏ ਆ ਕਿ ਉਹ 13 ਦੇ ਵਿੱਚੋਂ ਤੁਸੀਂ ਘੱਟ ਤੋਂ ਘੱਟ, ਮੈਂ ਕਹਿਣਾ 10 ਸੀਟਾਂ ਤੁਸੀਂ ਐਲਾਨੀਆ ਤੌਰ ਤੇ ਜਿੱਤ ਸਕਦੇ ਹੋ। ਪਰ ਇਸ ਲਈ ਤੁਹਾਨੂੰ ਆਪਣਾ ਆਪ ਵਾਰ ਕੇ ਪੰਥ ਨੂੰ ਸਮਰਪਿਤ ਹੋਣਾ ਪਏਗਾ ਜੀ। ਤੋ ਇਹ ਗੱਲ ਦੇ ਅੱਜ ਇੱਕ ਇਮਤਿਹਾਨ ਆ ਬਹੁਤ ਬੜਾ ਸਿੱਖਾਂ ਦਾ। ਔਰ ਉਸ ਦੇ ਵਿੱਚ ਜਿਹੜੇ ਛੋਟੇ ਛੋਟੇ ਪਾਰਟੀਆਂ ਦੇ ਲੀਡਰ ਬੜੇ ਹੋਏ ਆ, ਫਲਾਨੀ ਪਾਰਟੀ ਜੀ, ਫਲਾਨੀ ਟਿਮਕੀ ਪਾਰਟੀ, ਮੈਂ ਨਾਂ ਨਹੀਂ ਲੈਂਦਾ ਕਿਉਂਕਿ ਆਲਰੇਡੀ ਮੇਰੇ ਦੁਸ਼ਮਣ ਬਹੁਤ ਆ ਚਾਰੇ ਪਾਸੇ, ਕਿਉਂਕਿ ਮੈਂ ਸੱਚ ਬੋਲਦਾ, ਜੋ ਮੈਨੂੰ ਠੀਕ ਲੱਗਦਾ ਪੰਥਿਕ ਪੁਆਇੰਟ ਆਫ ਵਿਊ ਤੋਂ ਉਹ ਮੈਂ ਗੱਲ ਕਰਦਾ। ਤੋ ਜਿੰਨੀ ਦੇਰ ਇਹ ਪਾਰਟੀਆਂ, ਤੁਸੀਂ, ਮੈਂ ਤੁਹਾਡੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਬਾਹਰੋਂ ਪ੍ਰੈਸ਼ਰ ਪਾਓ, ਪ੍ਰੈਸ਼ਰ ਪਾ ਕੇ ਛੋਟੀਆਂ ਛੋਟੀਆਂ ਪਾਰਟੀਆਂ ਨੂੰ ਖਤਮ ਕਰਾ ਕੇ ਇੱਕ ਗਠਬੰਧਨ ਬਣਾਓ ਪੋਲੀਟੀਕਲ ਪੰਜਾਬ ਦਾ। ਔਰ ਇਹ ਤਾਂ ਗੱਲਾਂ ਹੀ ਕੁਛ ਨਹੀਂ ਹੈਗੀਆਂ, ਜਿਹੜੀਆਂ ਮੰਗਾਂ ਕੋਈ ਹੈ ਹੀ ਨਹੀਂ, ਤਾਂ ਜੈਨੂਅਲ ਉਹਨਾਂ ਦੀਆਂ ਜੈਨੂਅਲ ਡਿਮਾਂਡ ਹੈਗੀਆਂ ਲੋਕਾਂ ਦੀਆਂ, ਔਰ ਉਹਨਾਂ ਨਾਲ ਇਨਸਾਫ ਮਿਲਣਾ ਚਾਹੀਦਾ। ਤੋ ਇਹ ਇਨਸਾਫ ਤਾਂ ਹੀ ਮਿਲੇਗਾ ਜੇ ਤੁਸੀਂ ਪੋਲੀਟੀਕਲੀ ਸਟਰੋਂਗ ਹੋਵੋਗੇ ਪੰਜਾਬ ਦੇ ਵਿੱਚ ਜੀ। ਦੇਖੋ ਇੱਕ ਡਿਕਟੇਟਰ ਨਾ ਸਾਰੀ ਦੁਨੀਆ 'ਚ ਅੱਜ ਦੀ ਮਾਡਰਨ ਏਜ 'ਚ ਕੀ ਹੈ, ਰਿਲੀਜਨ ਸਲੂਟਸ ਦੀ ਫਲੈਗ। ਆਹ ਫਲੈਗ ਤੋਂ ਮਤਲਬ ਪੋਲੀਟੀਕਲ ਪਾਵਰ। ਪੋਲੀਟੀਕਲ ਪਾਵਰ ਜਿੰਨੀ ਦੇਰ ਤੁਹਾਡੇ ਕੋਲ ਨਹੀਂ, ਤੁਹਾਡਾ ਬਣਨਾ ਕੱਖ ਨਹੀਂ। ਜਿੰਨੇ ਮਰਜ਼ੀ ਤੁਸੀਂ ਇਕੱਠ ਕਰ ਲਓ, ਜਿੰਨੇ ਮਰਜ਼ੀ ਤੁਸੀਂ ਜੈਕਾਰੇ ਬੁਲਾ ਲਓ, ਜਿੰਨੇ ਮਰਜ਼ੀ ਤੁਸੀਂ ਬੱਸਾਂ ਭਰ ਕੇ ਲੋਕਾਂ ਨੂੰ ਇੱਧਰੋਂ ਉੱਧਰ ਲੈ ਜਾਓ। ਤੋ ਇਸ ਕਰਕੇ ਮੇਰੀ ਬੇਨਤੀ ਆ ਤੁਹਾਡੇ ਰਾਹੀਂ, ਤੁਹਾਡੇ ਸਰੋਤਿਆਂ ਰਾਹੀਂ, ਕਿ ਪੰਜਾਬ ਦੇ ਜਿਹੜੇ ਛੋਟੇ ਛੋਟੇ ਪਾਰਟੀਆਂ ਉਹ ਆਪਣੇ ਆਪ ਨੂੰ ਖਤਮ ਕਰਕੇ ਇੱਕ ਪੰਥਿਕ ਪਾਰਟੀ ਬਣਾ ਲਓ। ਉਹਦਾ ਨਾਂ ਜੋ ਮਰਜ਼ੀ ਰੱਖਣਾ ਤੁਸੀਂ ਰੱਖ ਲਓ। 13 ਕੈਂਡੀਡੇਟਾਂ ਦਾ ਨਾਂ ਦੇ ਦਿਓ ਵੀ ਆਹ ਸਾਡੇ 13 ਪਾਰਲੀਮੈਂਟ ਦੇ ਵਿੱਚ ਜਾ ਕੇ ਲੜਨ ਵਾਲੀਆਂ ਆਉਣ ਵਾਲੀਆਂ ਇਲੈਕਸ਼ਨਾਂ ਜੀ। ਦੇਖੋ ਕੈਸੀ ਤਰਾਸਦੀ ਆ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਆਮ ਪਾਰਟੀ ਕਰਨੀਓ ਮੈਂਬਰ ਭੇਜੇ, 4 ਮੈਂਬਰ ਗਏ, 4 ਚੋਂ 2 ਮੈਂਬਰਾਂ ਨੇ ਕਦੇ ਮੂੰਹ ਨਹੀਂ ਖੋਲਿਆ ਆਪਣਾ। ਇੱਕ ਫਰੀਦਕੋਟ ਦੇ ਵਿੱਚ ਸਾਧੂ ਸਿੰਘ ਆ, ਮੈਨੂੰ ਦੱਸੋ ਉਹਨੇ ਇੱਕ ਲਫ਼ਜ਼ ਵੀ ਬੋਲਿਆ ਹੋਵੇ? ਮੈਂ ਤੁਹਾਡੇ ਚੈਨਲ ਰਾਹੀਂ ਚੈਲੰਜ ਕਰਦਾ ਜੇ ਉਹਨੇ ਕਦੇ ਇੱਕ ਲਫ਼ਜ਼ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਬੋਲਿਆ ਹੋਵੇ ਜੀ। ਇੱਥੇ ਖਾਲਸਾ ਜੀ ਫਤਿਹਗੜ੍ਹ ਸਾਹਿਬ ਤੋਂ 4.5 ਸਾਲ ਹੋ ਗਏ, ਕਦੇ ਉਸਨੇ ਇੱਕ ਲਫ਼ਜ਼ ਵੀ ਪਾਰਲੀਮੈਂਟ ਦੀ ਫਲੋਰ ਦੇ ਉੱਤੇ ਕਿਹਾ ਹੋਵੇ। ਤੇ ਉਧਰ ਭਗਵੰਤ ਮਾਨ ਉਹ ਮਤਲਬ ਮਖੌਲ ਜ਼ਰੂਰ ਕਰਦਾ, ਆਪਣੇ ਆਪ ਦਾ ਮੌਜੂ ਬਣਾਉਂਦਾ, ਉੱਥੇ ਕਦੇ ਉਸਨੇ ਸੀਰੀਅਸ ਗੱਲ ਕੀਤੀ ਹੋਵੇ ਪਾਰਲੀਮੈਂਟ ਦੇ ਫਲੋਰ ਦੇ ਉੱਤੇ? ਮੈਂ ਦੇਣਦਾਰ ਹਾਂ। ਤੋਂ ਸਵਾਏ ਡਾਕਟਰ ਗਾਂਧੀ ਤੋਂ ਉਸਨੇ ਥੋੜਾ ਬਹੁਤਾ ਬੋਲਿਆ, ਪਰ ਉਹ ਵੀ ਪਾਰਲੀਮੈਂਟ ਦੇ ਵਿੱਚ ਜਿਸ ਕਿਸਮ ਦੀ ਦਲੀਲ ਦੇ ਨਾਲ, ਜਿਸ ਕਿਸਮ ਦੀ ਜ਼ਬਾਨ ਦੇ ਨਾਲ ਉੱਥੇ ਗੱਲ ਕਰਨੀ ਚਾਹੀਦੀ ਸੀ, ਜਿਸ ਕਿਸਮ ਦਾ ਪੰਜਾਬ ਦਾ ਦੁਖਾਂਤ, ਸਿੱਖਾਂ ਦਾ ਦੁਖਾਂਤ ਉੱਥੇ ਦੱਸਣਾ ਚਾਹੀਦਾ ਸੀ, ਉਹ ਵੀ ਨਹੀਂ ਦੱਸ ਸਕੇ। ਪਰ ਉਹ ਇਹਨਾਂ ਨਾਲੋਂ ਸਾਰਿਆਂ ਨਾਲੋਂ ਬਿਹਤਰ। ਔਰ ਚੰਦੂਮਾਜਰਾ ਆਪਣੇ ਆਪ ਨੂੰ ਪ੍ਰੋਫੈਸਰ ਕਹਿੰਦਾ, ਪਤਾ ਨਹੀਂ ਕਿੱਥੇ ਦਾ ਪ੍ਰੋਫੈਸਰ ਆ, ਕਦੇ ਇੱਕ ਇੰਗਲਿਸ਼ ਦਾ ਸੈਂਟੈਂਸ ਨਹੀਂ ਬੋਲ ਸਕਦਾ। ਔਰ ਉੱਥੇ ਸਾਊਥ ਇੰਡੀਆ ਦਾ ਇੱਕ ਮੈਂਬਰ ਪਾਰਲੀਮੈਂਟ ਸਿੱਖਾਂ ਦੀ ਬਿਹਤਰੀ ਲਈ ਗੱਲ ਕਰ ਰਿਹਾ ਸੀ, ਇਸ ਬੰਦੇ ਨੇ ਉਸ ਨੂੰ ਟੋਕਿਆ ਪਾਰਲੀਮੈਂਟ ਦੇ ਫਲੋਰ ਦੇ ਉੱਤੇ ਜੀ। ਤਾਂ ਇਸ ਕਿਸਮ ਦੇ ਸਾਡੇ ਮੈਂਬਰ ਆ। ਤੁਸੀਂ ਉੱਥੇ ਜਿਹੜੇ ਹੁਣ ਐਵੇਂ ਕਹੀ ਜਾਂਦੇ ਆ ਜੀ ਅਸੀਂ
ਟਕਸਾਲੀ ਅਕਾਲੀ ਆ ਜਿਹੜਾ ਅੰਮ੍ਰਿਤਸਰ ਦਾ ਇਹਦਾ ਜਿਹੜਾ MP ਆ, ਉਹਨੇ ਕਦੇ ਮੂੰਹ ਨਹੀਂ ਖੋਲਿਆ। ਅੱਜ ਤੱਕ 70 ਸਾਲ ਦਾ ਇਤਿਹਾਸ ਆ ਹਿੰਦੁਸਤਾਨ ਦੀ ਪਾਰਲੀਮੈਂਟਰੀ ਸਿਸਟਮ ਦਾ, ਇੱਕ ਵੀ ਪਾਏਦਾਰ ਸਿੱਖ ਤੁਸੀਂ ਪਾਰਲੀਮੈਂਟ 'ਚ ਨਹੀਂ ਭੇਜਿਆ। ਮਾਫ ਕਰ, ਪਾਰਲੀਮੈਂਟ ਦੇ ਫਲੋਰ ਦੇ ਉੱਤੇ ਗੱਲ ਕੀਤੀ ਜਾ ਸਕਦੀ ਆ, ਲੇਕਿਨ ਕਿਹੜੀ ਜ਼ਬਾਨ 'ਚ ਗੱਲ ਕੀਤੀ ਜਾਏ ਜਿਸ ਜ਼ਬਾਨ ਨੂੰ ਸਾਊਥ ਇੰਡੀਅਨ ਸਮਝ ਸਕਣ। ਸਾਊਥ ਇੰਡੀਅਨ ਤੁਹਾਡੇ ਹਮਦਰਦ ਆ, ਉਹਨਾਂ ਦੀਆਂ ਵੀ ਇਸ ਕਿਸਮ ਦੀਆਂ ਸਮੱਸਿਆਵਾਂ ਹੈਗੀਆਂ, ਪਾਣੀਆਂ ਦੀਆਂ ਸਮੱਸਿਆਵਾਂ, ਉਹਨਾਂ ਦੀ ਆਟੋਨੋਮੀ ਦੀ ਸਮੱਸਿਆ ਹੈਗੀ ਆ, ਉਹਨਾਂ ਨੂੰ ਇਕਨੋਮਿਕ ਆਟੋਨੋਮੀ ਚਾਹੀਦੀ ਆ, ਉਹ ਸੈਂਟਰ ਦੇ ਬਹੁਤ ਫੇਵਰ 'ਚ ਨਹੀਂ ਹੈਗੀ। ਲੇਕਿਨ ਤੁਸੀਂ ਆਪਣੀ ਗੱਲ ਕਰਨ ਵਾਲੇ ਬੰਦੇ ਗੂੰਗੇ ਭੇਜੇ, ਬੋਲੇ ਭੇਜੇ, ਔਰ ਜਾਂ ਜਿਨ੍ਹਾਂ ਦੇ ਕੋਲ ਜ਼ਬਾਨ ਤੁਤਲੀ ਆ ਉਹ ਭੇਜੇ। ਮਤਲਬ ਮੇਰਾ ਕਹਿਣ ਤੋਂ ਆ, ਉਹ ਇੰਗਲਿਸ਼ ਦਾ ਇੱਕ ਸੈਂਟੈਂਸ ਵੀ ਪਾਰਲੀਮੈਂਟ ਦੇ ਫਲੋਰ ਤੇ ਬੋਲ ਨਹੀਂ ਸਕਦੇ। ਤੋ ਇਹ ਤਰਾਸਦੀ ਹੈ ਸਾਡੀ। ਅਸੀਂ ਪਾਰਲੀਮੈਂਟ ਦਾ ਘੱਟ ਤੋਂ ਘੱਟ ਰੱਬ ਦਾ ਵਾਸਤਾ ਉਹ ਬੰਦੇ ਭੇਜੇ ਜਿਹੜੇ those who can speak proper English so that they can communicate with the southern Indian people who can understand in English proper English। ਲੇਕਿਨ ਸਾਡੀ ਤਰਾਸਦੀ ਇਹ ਆ ਵੀ ਅਸੀਂ ਪ੍ਰੋਫੈਸਰ ਚੰਦੂ ਮਾਜਰਾ, ਮੈਨੂੰ ਤਾਂ ਲੱਗਦਾ ਹੀ ਨਹੀਂ ਕਿਤੇ ਪ੍ਰੋਫੈਸਰ ਹੈ, ਝੂਠ ਬੋਲਦਾ ਆਪਣੇ ਨਾਂ ਨਾਲ ਪ੍ਰੋਫੈਸਰ ਲਿਖਦਾ। ਕਦੇ ਇੱਕ ਸੈਂਟੈਂਸ ਇੰਗਲਿਸ਼ ਦਾ ਬੋਲ ਕੇ ਦਿਖਾ ਦੇ, ਮੈਂ ਕਹਿੰਦਾ ਮੈਨੂੰ ਤਾਂ ਜੋ ਮਰਜ਼ੀ ਲਿਖਾ ਕੇ ਲੈ ਲਓ ਜੀ। ਇਹ ਫੇਕ ਬੰਦੇ ਆ, ਸਾਰੇ ਫੇਕ ਬੰਦੇ ਆ। ਔਰ ਕਿੰਨੀ ਵਾਰੀ ਉਸਨੂੰ ਪਾਰਲੀਮੈਂਟ ਦੇ ਵਿੱਚ ਤੁਸੀਂ ਭੇਜਿਆ, ਕਿਹੜੀ ਉਹਦੀ ਉਪਲਬਧੀ ਆ ਮੈਨੂੰ ਦੱਸੇ ਤਾਂ ਸਹੀ, ਕਿਹੜੀ ਉਹਦੀ ਅਚੀਵਮੈਂਟ ਆ, ਕਿਹੜੀ ਉਹਦੀ ਸਪੀਚ ਆ ਜਿਹੜੀ ਰਿਕਾਰਡ ਕੀਤੀ ਜਾ ਸਕਦੀ ਹੈ, ਜਿਹਦੇ ਤੇ ਸਿੱਖ ਫਖਰ ਕਰ ਸਕਦੇ ਹੋ। ਤੋ ਇਹ ਤੇਰਾ ਅੱਜ ਦਾ ਇਹ ਅਪਰਚੁਨਿਟੀ ਬਹੁਤ ਵੱਡੀ ਅਪਰਚੁਨਿਟੀ ਆ। ਇਹ ਇੱਕ ਰੈਵੋਲੂਸ਼ਨ ਆ। ਰੈਵੋਲੂਸ਼ਨ ਦਾ ਇੱਕ ਡਿਕਟਮ ਹੁੰਦਾ, ਈਦਰ ਯੂ ਆਰ ਔਨ ਇਟ ਔਰ ਯੂ ਆਰ ਇਨ ਇਟ ਜੀ। ਜਾਂ ਤਾਂ ਤੁਸੀਂ ਸ਼ੇਰ ਦੀ ਸਵਾਰੀ ਕਰਦੇ ਹੋ ਜਾਂ ਸ਼ੇਰ ਦੇ ਮੂੰਹ ਦੇ ਵਿੱਚ ਵੜਦੇ ਹੋ। ਸਿੱਖ ਇਸੇ ਤਰ੍ਹਾਂ ਹੋਇਆ। ਮਾਫ ਕਰਨਾ, ਧਰਮੀ ਦੇ ਮੋਰਚੇ ਦਾ ਕਿੱਡੀ ਵੱਡੀ ਸਟਰਗਲ ਸੀ ਉਹ। ਕਿੰਨਾ ਵੱਡਾ ਸਿੱਖਾਂ ਨੇ ਕੁਰਬਾਨੀ ਕੀਤੀ, ਸਿੱਖ ਨਹੀਂ ਪਿੱਛੇ ਹਟੇ, ਲੀਡਰਾਂ ਨੇ ਬੇਈਮਾਨੀਆਂ ਕੀਤੀਆਂ। ਤੋਂ ਇਸੇ ਤਰੀਕੇ ਦੀ ਉਸ ਤੋਂ ਬਾਅਦ ਅਚੰਭੇ ਦੀ ਹੋਈ, ਉੱਥੇ ਕੁਛ ਨਹੀਂ ਅਚੀਵ ਹੋਇਆ, ਸਾਰੀ ਚੀਜ਼ ਨੂੰ ਹੜਪ ਕਰ ਗਿਆ ਤੇ ਮੱਜੀ ਸੁਲਤਾਨ। ਤੋਂ ਅੱਜ ਵੀ ਜਿਹੜੀ ਸਥਿਤੀ ਆ, ਮੈਂ ਫਿਕਰਮੰਦ ਆ ਇਸ ਗੱਲ ਲਈ ਕਿ ਉਸ ਦੇ ਵਿੱਚੋਂ ਕੋਈ ਪੋਲੀਟੀਕਲ ਲਾਈਨ ਨਿਕਲ ਨਹੀਂ ਰਹੀ। ਪੋਲੀਟੀਕਲ ਲਾਈਨ ਨਿਕਲਣੀ ਚਾਹੀਦੀ ਹੈ। ਫਿਰ ਤੁਸੀਂ ਉੱਥੇ ਪਲੇਟਫਾਰਮ ਦੇ ਉੱਤੇ ਕਹਿ ਦਿੰਦੇ ਹੋ ਕਿ ਜੀ ਦੇਖੋ ਜੀ ਅਸੀਂ ਤਾਂ ਇੱਥੇ ਪੋਲੀਟਿਕਸ ਨਹੀਂ ਕਰਨ ਦੇਣੀ। ਉਹ ਭਲਿਓ ਲੋਕੋ, ਗੁਰੂ ਨੇ ਤੁਹਾਨੂੰ ਕੀ ਸਿਧਾਂਤ ਦਿੱਤਾ? ਮੀਰੀ ਪੀਰੀ ਦਾ ਸਿਧਾਂਤ ਦਿੱਤਾ। ਗੁਰੂ ਨੇ ਸਭ ਕੁਛ ਸਿਆਸੀ ਗੱਲ ਨੂੰ ਬਹੁਤ ਉਪਲਬਧੀ ਦਿੱਤੀ ਆ। ਮਾਰਿਆ ਸਿੱਕਾ ਜਗਤ ਵਿੱਚ। ਸਿੱਕਾ ਕੌਣ ਮਾਰਦਾ? ਸਿੱਕਾ ਪੋਲੀਟੀਕਲ ਲੀਡਰ ਮਾਰਦੇ ਆ, ਜਿਹੜੇ ਸੋਵਰਨ ਹੁੰਦੇ ਰਾਜੇ ਮਹਾਰਾਜੇ ਸਿੱਕਾ ਮਾਰਦੇ ਆ। ਮਾਰਿਆ ਸਿੱਕਾ ਜਗਤ ਵਿੱਚ। ਨਾਨਕ ਨਿਰਮਲ ਪੰਥ ਚਲਾਇਆ। ਭਾਈ ਗੁਰਦਾਸ ਗੁਰੂ ਨਾਨਕ ਦੀ ਆਈਡੀਓਲੋਜੀ ਦੀ ਡੈਫੀਨੇਸ਼ਨ ਦੇ ਰਿਹਾ, ਇੰਟਰਪ੍ਰੀਟੇਸ਼ਨ ਦੇ ਰਿਹਾ। ਤਾਂ ਤੁਸੀਂ ਉੱਥੇ ਕਹੀ ਜਾਓ ਜੀ ਅਸੀਂ ਤਾਂ ਇੱਥੇ ਕਿਸੇ ਨੂੰ ਪੋਲਿਟਿਕਸ ਤੋਂ ਬਗੈਰ ਤੁਸੀਂ ਕਿਉਂ ਪੋਲੀਟੀਕਲ ਲੀਡਰਾਂ ਤੋਂ ਹੱਥ ਬੰਨ ਕੇ ਮੰਗਦੇ ਹੋ ਜੀ ਸਾਨੂੰ ਆਹ ਕਰ ਦਿਓ, ਸਾਨੂੰ ਇਨਸਾਫ ਦੇ ਦਿਓ। ਉਹ ਤੁਸੀਂ ਇਨਸਾਫ ਦੇਣ ਦੀ ਪੋਜੀਸ਼ਨ 'ਚ ਪਹੁੰਚੋ ਜਿਵੇਂ ਸਿੱਖ ਪਹੁੰਚੇ ਆ। ਮਹਾਰਾਜਾ ਰਣਜੀਤ ਸਿੰਘ ਮਿਸਲਾ ਨੇ ਸੋਵਰਨਟੀ ਲਿੱਤੀ ਆ, ਬੰਦਾ ਬਹਾਦਰ ਨੇ ਸੋਵਰਨਟੀ ਦੀ ਫਾਊਂਡੇਸ਼ਨ ਰੱਖੀ ਆ। ਤੁਸੀਂ ਕਿੱਧਰ ਜਾ ਰਹੇ ਹੋ? ਕਿਸ ਕਿਸਮ ਦੀ ਤੁਹਾਡੀ ਮਾਨਸਿਕਤਾ, ਕਿਸ ਕਿਸਮ ਦਾ ਤੁਹਾਡਾ ਇੰਟੈਲੈਕਟ ਆ, ਕਿਸ ਕਿਸਮ ਦੀ ਤੁਹਾਡੀ ਸਮਝ ਆ? ਮੈਨੂੰ ਤਾਂ ਦੁੱਖ ਹੁੰਦਾ, ਮੈਨੂੰ ਤਕਲੀਫ ਹੁੰਦੀ ਹੈ। ਅੱਜ ਫਿਰ ਮੌਕਾ ਆਇਆ, ਇਸ ਮੌਕੇ ਦੀ ਤੁਸੀਂ ਪ੍ਰੋਪਰ ਇਸ ਦਾ ਫਾਇਦਾ ਉਠਾਓ। ਫਾਇਦਾ ਉਠਾ ਕੇ ਆਪਣੀ ਸਹੀ ਨੁਮਾਇੰਦਗੀ ਪਾਰਲੀਮੈਂਟ ਦੇ ਵਿੱਚ ਕਰਕੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਉੱਥੇ ਲੈ ਕੇ ਜਾਓ। ਔਰ ਤੁਸੀਂ ਪੋਲਿਟਿਕਸ ਬਦਲ ਸਕਦੇ ਹੋ 10 ਜਾਂ 12 ਮੈਂਬਰਾਂ ਦੇ ਨਾਲ। ਅੱਜ ਹੰਗ ਪਾਰਲੀਮੈਂਟ ਦੇ ਚਾਂਸਸ ਹਿੰਦੁਸਤਾਨ 'ਚ ਬੜੇ ਹੋਏ ਆ। ਮੋਦੀ ਲੋਕਾਂ ਦੇ ਪੈਰਾਂ ਵਿੱਚ ਪੈਂਦਾ, ਮਾਇਆਵਤੀ ਦੇ ਪੈਰਾਂ 'ਚ ਗਿਰ ਕੇ ਉਸਨੇ ਉਸਨੂੰ ਖਿੱਚ ਲਿਆ ਵੀ ਜੇ ਮੈਂ ਪ੍ਰਾਈਮ ਮਿਨਿਸਟਰ ਬਣਿਆ ਤੈਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾਉਂ ਜੀ। ਤੇ ਤੁਸੀਂ ਕਿਉਂ ਨਹੀਂ ਇਹ ਖੇਡ ਸਕਦੇ? ਤੁਸੀਂ ਇਸ ਖੇਡ ਤੋਂ ਵਾਂਝੇ ਰਹਿਣਾ, ਤੁਸੀਂ ਇਸ ਖੇਡ ਤੋਂ ਬਾਹਰ ਰਹਿਣਾ। ਹੋ ਨਹੀਂ ਸਕਦੀ ਇਹ ਗੱਲ। ਜੇ ਤੁਸੀਂ ਬਾਹਰ ਹੋ ਤਾਂ ਮੰਗਤੇ ਹੋ, ਜੇ ਤੁਸੀਂ ਅੰਦਰ ਹੋ ਤੁਸੀਂ ਸੋਵਰਨ ਹੋ, ਤੁਸੀਂ ਪਾਰਟਿਸਿਪੈਂਟ ਹੋ ਇਨ ਦੀ ਸੋਵਰਨਟੀ ਆਫ ਦਿਸ ਕੰਟਰੀ ਜੀ। ਇਸ ਮੌਕੇ ਨੂੰ ਖਜਾਉਣਾ ਮੈਂ ਸਮਝਦਾ ਬਹੁਤ ਵੱਡੀ ਨਾਲਾਇਕੀ ਹੋਏਗੀ। ਇਸ ਮੌਕੇ ਤੋਂ ਫਾਇਦਾ ਉਠਾਉਣਾ ਤੁਹਾਡੀ ਬਹੁਤ ਵੱਡੀ ਕਾਮਯਾਬੀ ਹੋਏਗੀ। ਔਰ ਤੁਸੀਂ ਸਿੱਖਾਂ ਦੀ ਕਿਸਮਤ ਦਾ ਫੈਸਲਾ ਕਰ ਸਕਦੇ ਹੋ ਜੇ ਤੁਹਾਡੇ ਵਿੱਚ ਦਿਮਾਗ ਹੋਵੇ। ਬਹੁਤੇ ਐਜੀਟੇਸ਼ਨਾਂ ਦੀ ਜ਼ਰੂਰਤ ਨਹੀਂ ਹੁੰਦੀ। ਕਾਂਗਰਸੀਆਂ ਨੇ, ਗਾਂਧੀ ਨੇ ਕਿਹੜੇ ਐਜੀਟੇਸ਼ਨ ਕੀਤੇ ਆ?
ਵੱਧ ਤੋਂ ਵੱਧ ਬੰਦਾ ਪ੍ਰੀ ਪਾਰਟੀਸ਼ਨ ਦੇ ਵਿੱਚ 30,000 ਬੰਦਾ ਅਰੈਸਟ ਹੋਇਆ, ਵੱਧ ਤੋਂ ਵੱਧ। ਉਹਦੇ ਵਿੱਚ ਵੀ ਸਿੱਖ ਸੀ 90%। ਲੇਕਿਨ ਉਸ ਬੰਦੇ ਨੇ, ਗਾਂਧੀ ਨੇ ਹਿੰਦੂਆਂ ਨੂੰ ਐਡਾ ਬੜਾ ਰਾਸ਼ਟਰ ਦੇ ਦਿੱਤਾ ਜਿਹੜਾ ਕਿ ਮੈਂ ਕਹਿੰਦਾ ਦੁਨੀਆ ਦੀ ਅੱਜ 5ਵੀਂ ਵੱਡੀ ਤਾਕਤ ਆ ਉਹ। ਤੋਂ ਆ ਸਾਡੇ ਲੀਡਰ ਆ, ਸਾਨੂੰ ਹਮੇਸ਼ਾ ਚਾਹੇ 1947 ਆ, ਚਾਹੇ 1985 ਆ, ਚਾਹੇ ਹੁਣ ਚਾਹੇ 1966 ਦੀ ਰੀਆਰਗੇਨਾਈਜੇਸ਼ਨ ਜਿਹੜੀ ਹੋਈ, ਹਮੇਸ਼ਾ ਘਾਟੇ ਚ ਪਿੱਛੇ ਲੈ ਕੇ ਗਏ। ਜਿਹੜੀਆਂ ਪਹਿਲੀਆਂ ਵੀ ਉਪਲਬਧੀਆਂ ਸੀ ਉਹ ਵੀ ਗਵਾ ਕੇ ਆਏ। ਨੈਗੋਸ਼ੀਏਟਿੰਗ ਟੇਬਲ ਤੇ ਜਾਣਾ ਇੱਕ ਬਹੁਤ ਵੱਡੀ ਕਲਾ ਹੁੰਦੀ ਆ ਜਿਹੜੀ ਕਿਸੇ ਲੀਡਰਸ਼ਿਪ ਨੂੰ ਸਮਝਣੀ ਚਾਹੀਦੀ ਆ। ਪੋਲਿਟਿਕਸ ਨੂੰ ਸਮਝਣਾ ਇੱਕ ਬਹੁਤ ਬੜੀ ਲਿਆਕਤ ਹੁੰਦੀ ਆ, ਬੜੀ ਵੱਡੀ ਸਮਝ ਹੁੰਦੀ ਆ, ਬੜੀ ਵੱਡੀ ਕਲਾ ਹੁੰਦੀ ਹੈ। ਇਸ ਕਰਕੇ ਇਹਨਾਂ ਲੀਡਰਾਂ ਨੂੰ ਤੁਸੀਂ ਸਮਝਾਓ, ਬਾਹਰ ਬੈਠੇ LRI ਦਾ, ਵੀ ਪੋਲਿਟਿਕਸ ਨੂੰ ਔਰ ਇਸ ਕਿਸਮ ਦੇ ਅਲਟੀਮੇਟਮਾਂ ਨਾਲ ਤੁਸੀਂ ਹੋਰ ਬੱਚਿਆਂ ਨੂੰ ਸ਼ਹੀਦ ਕਰ ਦੋਗੇ। ਅੱਜ ਜ਼ਰੂਰਤ ਹੈ ਕਿ ਬੱਚਿਆਂ ਨੂੰ ਅਸੀਂ ਬਚਾਈਏ। ਬੱਚੇ ਆਲਰੇਡੀ ਬਹੁਤ ਸ਼ਹੀਦ ਹੋ ਚੁੱਕੇ ਆ ਸਿੱਖਾਂ ਦੇ, ਔਰ ਮਾਵਾਂ ਰੁਲਦੀਆਂ ਫਿਰਦੀਆਂ, ਪਿਓਾਂ ਦੀਆਂ ਪੱਗਾਂ ਰੁਲਦੀਆਂ ਫਿਰਦੀਆਂ ਸੜਕਾਂ ਦੇ ਉੱਤੇ, ਦਰ ਦਰ ਦੇ ਵਿਚਾਰੇ ਧੱਕੇ ਖਾਂਦੇ ਫਿਰਦੇ, ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ। ਮਾਫ ਕਰ। ਅੱਜ ਜ਼ਰੂਰਤ ਆ ਬੱਚਿਆਂ ਨੂੰ ਬਚਾਈਏ। ਕਿਸੇ ਕਲੈਸ਼ ਕਨਫਲਿਕਟ ਚ ਪੈਣ ਦੀ ਲੋੜ ਨਹੀਂ। ਅਸੀਂ ਪੋਲੀਟੀਕਲ ਆਊਟਫਿਟ ਬਣਾ ਕੇ ਇੱਕ ਪੋਲੀਟੀਕਲ ਪ੍ਰੋਗਰਾਮ ਦੇਈਏ ਆਪਣੀ ਕੌਮ ਨੂੰ ਕਿ ਤੁਸੀਂ ਇਸ ਝੰਡੇ ਦੇ ਉੱਤੇ ਇਕੱਠੇ ਹੋ ਕੇ ਤੁਸੀਂ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਵਿੱਚ 13 ਕੈਂਡੀਡੇਟਾਂ ਨੂੰ ਸੀਰੀਅਸਲੀ ਲੜਾਉਣਾ, ਔਰ ਉਹ ਕੈਂਡੀਡੇਟ ਭੇਜਣੇ ਆ ਜਿਹੜੇ ਪਾਰਲੀਮੈਂਟ ਦੀ ਫਲੋਰ ਦੇ ਉੱਤੇ ਬੋਲ ਸਕਦੇ ਹੋ। ਜੀ, ਜ਼ਬਾਨ ਤੇ ਅਕਲ ਦੋ ਚੀਜ਼ਾਂ ਚਾਹੀਦੀਆਂ, ਔਰ ਕਮਿਟਮੈਂਟ ਹੋਵੇ ਕੌਮ ਦੇ ਨਾਲ, ਪੰਜਾਬ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ। ਇਹ ਮੈਸੇਜ ਮੈਂ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਇਸ ਲੀਡਰਸ਼ਿਪ ਨੂੰ ਸਮਝਾਓ, ਇਹ ਮੌਕਾ ਗਵਾ ਨਾ ਦਿਓ। ਜ਼ਿੰਦਗੀ ਦੇ ਵਿੱਚ ਮੌਕੇ ਜਿਹੜੇ ਹੁੰਦੇ ਆ ਬਹੁਤ ਘੱਟ ਆਉਂਦੇ ਆ, ਔਰ ਆਉਂਦੇ ਆ ਤਾਂ ਜਿਹੜੀ ਸਹੀ ਲੀਡਰਸ਼ਿਪ, ਸਿਆਣੀ ਲੀਡਰਸ਼ਿਪ, ਸੁਚੇਤ ਲੀਡਰਸ਼ਿਪ ਉਸ ਦਾ ਫਾਇਦਾ ਉਠਾ ਲੈਂਦੀ ਆ ਆਪਣੀ ਕੌਮ ਦੇ ਲਈ, ਆਪਣੇ ਲੋਕਾਂ ਦੀ। ਜੀ ਬਿਲਕੁਲ ਡਾਕਟਰ ਢਿੱਲੋਂ ਮੇਰੀ ਤਾਂ ਇਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹੂੰਗਾ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਡਾਕਟਰ ਢਿੱਲੋਂ ਦਾ ਮੰਨਣਾ ਹੈ ਕਿ ਇਸ ਉਭਾਰ ਦੇ ਵਿੱਚੋਂ ਇੱਕ ਪੋਲੀਟੀਕਲ ਲਾਈਨ ਨਿਕਲਣੀ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਸਿੱਖਾਂ ਦੀ ਜਿਹੜੀ ਕਿਸਮਤ ਹੈਗੀ ਹੈ ਉਹ ਬਦਲੀ ਜਾ ਸਕਦੀ ਹੈ, ਘੜੀ ਜਾ ਸਕਦੀ ਹੈ, ਕੌਮ ਨੂੰ ਇੱਕ ਸੇਧ ਦਿੱਤੀ ਜਾ ਸਕਦੀ ਹੈ। ਸੋ ਇਹਦੇ ਨਾਲ ਤੁਸੀਂ ਕਿੰਨਾ ਕੁ ਅਗਰੀ ਜਾਂ ਡਿਸਐਗਰੀ ਕਰਦੇ ਹੋ ਇਹਦੇ ਬਾਰੇ ਤੁਸੀਂ ਸਾਨੂੰ ਲਿਖ ਵੀ ਸਕਦੇ ਹੋ। ਸਾਨੂੰ ਜਿਹੜੇ ਆਪਣੇ ਮੈਸੇजेस ਹੈਗੇ ਆ ਉਹ ਵੀ ਭੇਜ ਸਕਦੇ ਹੋ ਸਾਡੀ ਈਮੇਲ ਤੇ, ਜਾਂ ਸਾਨੂੰ ਫੇਸਬੁੱਕ ਰਾਹੀਂ ਵੀ ਤੁਸੀਂ ਆਊਟਰੀਚ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਅਸੀਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਇੱਕ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਜ਼ਰੂਰ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਵੈਬਸਾਈਟ ਦੁਬਾਰਾ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਤੁਹਾਡੇ ਕੋਲੋਂ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।